ਜੀ ਪਹਿਲਾਂ ਗੱਲ ਮਣੀਪੁਰ ਹਿੰਸਾ ਦੀ ਕਰ ਲਈਏ। ਮਣੀਪੁਰ ਅੱਗ ਦੇ ਵਿੱਚ ਝੁਕਿਆ ਹੀ ਰਹਿੰਦਾ। ਹੁਣ ਕੀ ਹੋ ਗਿਆ ਜੀ, ਕਹਿੰਦੇ ਮਾਂ ਤੇ ਬੱਚੀ ਨੂੰ ਜ਼ਿੰਦਾ ਹੀ ਸਾੜ ਦਿੱਤਾ ਗਿਆ। ਜੀ ਉੱਥੇ ਬਹੁਤ ਜ਼ਿਆਦਾ ਹਿੰਸਾ ਜਿਹੜੀ ਹੈ ਉਹ ਫੈਲੀ ਹੋਈ ਆ। ਆਪਾਂ ਹੁਣ ਦੇਖ ਰਹੇ ਹਾਂ ਕਿ ਤਕਰੀਬਨ 3-4 ਹਫ਼ਤੇ ਹੀ ਹੋ ਗਏ ਆ ਕਿ ਇਹ ਲਗਾਤਾਰ ਜਿਹੜੀ ਹੈਗੀ ਆ ਹਿੰਸਾ ਉਹ ਵੱਧਦੀ ਤੁਰੀ ਜਾਂਦੀ ਆ, ਵਿੱਚੋਂ ਰੁਕ ਗਈ ਸੀਗੀ। ਹਾਲਾਂਕਿ ਇਹਨਾਂ ਨੇ ਉੱਥੇ ਕਾਫੀ ਫੋਰਸ ਘੱਲੀ, ਆਰਮੀ ਡਿਪਲੋਇਡ ਕੀਤੀ, ਖੁਦ ਅਮਿਤ ਸ਼ਾਹ 3-4 ਦਿਨ ਰਹਿ ਕੇ ਆਏ। ਇਹਨਾਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜਿਨ੍ਹਾਂ ਦੇ ਕੋਲ ਲੁੱਟੇ ਹੋਏ ਹਥਿਆਰ ਹੈਗੇ ਆ ਸੋ ਸਾਨੂੰ ਵਾਪਸ ਕਰ ਦਿਓ, ਨਹੀਂ ਤਾਂ ਅਸੀਂ ਫਿਰ ਬੜੀ ਜ਼ਬਰਦਸਤ ਕਾਰਵਾਈ ਕਰਾਂਗੇ। ਪਰ ਅੱਜ ਵਾਲੀ ਘਟਨਾ ਨੇ ਤਾਂ ਫਿਰ ਇੱਕ ਵਾਰੀ ਜਿਹੜੀ ਇਹ ਹਿੰਸਾ ਭੜਕੀ ਆ ਉਹਦੇ ਵਿੱਚ ਕਹਿ ਲਈਏ ਕਿ ਇੱਕ ਇੰਤਹਾ ਕਰ ਦਿੱਤੀ ਆ। ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਵਿੱਚ 3 ਮਈ ਤੋਂ ਜੋ ਮੈਤਾਈ ਭਾਈਚਾਰਾ ਤੇ ਕੁਕੀ ਭਾਈਚਾਰਾ ਜਿਹੜਾ ਇਹਨਾਂ ਦੀ ਆਪਸ ਦੇ ਵਿੱਚ ਜੋ ਹਿੰਸਕ ਉੱਥੇ ਟਕਰਾਅ ਵਾਲੀ ਕਹਾਣੀ ਤੁਰ ਰਹੀ ਆ, ਉਹ ਅੱਜ ਜਿਵੇਂ ਮੈਂ ਕਿਹਾ ਕਿ ਅੰਤਕ ਦਾ ਸਿਖਰ ਉਹ ਨਿਬੜੀ ਆ। ਇਹਦੇ ਵਿੱਚ ਮਾਂ ਬੇਟੇ ਸਮੇਤ 2 ਔਰਤਾਂ ਨੂੰ ਜਿੰਦਾ ਜਲਾਇਆ ਗਿਆ। ਮਤਲਬ ਕਿ ਮਾਂ ਬੇਟੇ ਸਮੇਤ 2 ਔਰਤਾਂ ਨੂੰ, ਬੱਚੀ ਨਹੀਂ ਹੈ, ਬੱਚਾ ਕਹਿ ਸਕਦੇ ਹਾਂ, ਤਾਂ ਤਿੰਨਾਂ ਨੂੰ ਇਲਾਜ ਲਈ ਐਂਬੂਲੈਂਸ ਦੇ ਨਾਲ ਕਹਿ ਲਓ ਕਿ ਹਸਪਤਾਲ 'ਚ ਖੜਿਆ ਜਾ ਰਿਹਾ ਸੀਗਾ। ਰਸਤੇ ਦੇ ਵਿੱਚ ਤਕਰੀਬਨ 2000 ਲੋਕਾਂ ਨੇ ਇੱਕ ਭੀੜ ਦਾ ਹਜੂਮ ਕਹਿ ਲਓ ਕਿ ਇਹਨਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਉਸ ਐਂਬੂਲੈਂਸ ਨੂੰ। ਤੇ ਪੁਲਿਸ ਦੇ ਮੁਤਾਬਕ ਬਾਅਦ ਦੇ ਵਿੱਚ ਸਵਾਹ ਚੋਂ ਸਿਰਫ ਹੱਡੀਆਂ ਬਰਾਮਦ ਹੋਈਆਂ। ਤੁਸੀਂ ਹਿਸਾਬ ਲਾਓ ਕਿ ਕਿਦਾਂ। ਅਸਲ 'ਚ ਮੈਂ ਤੁਹਾਨੂੰ ਪੂਰੀ ਡਿਟੇਲ ਦੱਸ ਦੇਣਾ ਕਿ ਬਈ ਇਹ 2 ਦਿਨਾਂ ਬਾਅਦ ਹੀ ਕਹਾਣੀ ਸਾਹਮਣੇ ਆਈ ਆ। ਦੱਸਦੇ ਇਹ ਆ ਕਿ ਜੋ ਮ੍ਰਿਤਕ ਸੀ ਇੱਕ 7 ਸਾਲ ਦਾ ਬੱਚਾ ਸੀ, ਟਾਨ ਸਿੰਘ ਹੈਂਗਿੰਗ, ਤੇ ਉਹਦੀ ਮਾਂ ਦਾ ਨਾਂ ਸੀ ਮੀਨਾ ਹੈਂਗਿੰਗ, ਤੇ ਨਾਲ ਰਿਸ਼ਤੇਦਾਰ ਸੀ ਕੋਈ ਲੀਡੀਆ ਲੈਰਮਮ। ਇਹ ਕਿਸੇ ਕੈਂਪ ਦੇ ਵਿੱਚ, ਕਿਉਂਕਿ ਉੱਥੇ ਉਜਾੜਾ ਬਹੁਤ ਹੋ ਰਿਹਾ, ਮਣੀਪੁਰ ਤਕਰੀਬਨ ਕਹਿ ਲਓ ਕਿ ਬਰਬਾਦ ਹੋਣ ਦੇ ਕਗਾਰ ਤੇ ਆ। ਤਾਂ ਇਹ ਤਿੰਨੇ ਜਿਹੜੇ ਸੀਗੇ ਅਸਮ ਰਾਈਫਲਸ ਕੈਂਪ ਦੇ ਵਿੱਚ ਰਹਿ ਰਹੇ ਸੀਗੇ। ਇਹ ਜਗ੍ਹਾ ਇੰਫਾਲ ਤੋਂ ਕੋਈ ਲਾ ਲਓ ਕਿ 10-15 ਕਿਲੋਮੀਟਰ ਦੂਰ ਵੈਸਟਰਨ ਕਾਂਗਜੂਪ ਦੇ ਵਿੱਚ ਆ। ਤੇ ਇੱਕ ਅਧਿਕਾਰੀ ਨੇ ਦੱਸਿਆ ਇੱਕ ਮੀਡੀਆ ਆਊਟਲੈਟ ਨੂੰ ਕਿ ਇਸ ਕੈਂਪ ਦੇ ਵਿੱਚ ਕਈ ਕੁਕੀ ਪਰਿਵਾਰਾਂ ਨੇ ਸ਼ਰਨ ਲਈ ਸੀਗੀ। ਤਾਂ ਕੁਕੀ ਕੌਣ ਆ ਗਏ? ਮੈਤਾਈ ਇੱਕ ਪਾਸੇ ਹੋ ਗਏ, ਤਾਂ ਕੁਕੀ ਜਿਹੜੇ ਆਪਾਂ ਦੇਖਦੇ ਹਾਂ ਜਿੱਦਾਂ ਆਦਿਵਾਸੀ ਆ ਗਿਆ ਭਾਈਚਾਰਾ, ਜਿਹਦੇ 'ਚ ਜ਼ਿਆਦਾ ਕਨਵਰਟ ਹੋ ਜਾਂਦੇ ਨੇ ਕ੍ਰਿਸਚਨ ਦੇ ਵਿੱਚ। ਤੋ ਖੈਰ ਇਹਦੀ ਆਪਾਂ ਬੈਕਗਰਾਉਂਡ ਵੈਸੇ ਸਾਰੀ ਕੀਤੀ ਹੋਈ ਹੈ। ਤਾਂ ਇਹ ਇੱਥੇ ਫਾਇਰਿੰਗ ਹੁੰਦੀ ਸੀ ਕਦੇ ਕਦਾਈ, ਤੇ ਦੱਸਦੇ ਆ ਕਿ ਲੋਕ ਕੈਂਪ ਨੂੰ ਵੀ ਨਿਸ਼ਾਨਾ ਬਣਾਉਂਦੇ ਆ। ਤਾਂ ਇਹ ਤਿੰਨੇ ਇਸ ਤਰ੍ਹਾਂ ਦਰਮਿਆਨ ਹੀ ਜ਼ਖਮੀ ਹੁੰਦੇ ਆ। ਤੇ ਜਦੋਂ ਇਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਖੜਿਆ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਹਜੂਮ ਨੇ ਇਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸੋ ਇੱਕ MLA ਦੇ ਘਰ ਤੇ ਵੀ ਹਮਲਾ ਹੋਇਆ ਬੀਤੇ ਦਿਨੀ। ਇੱਕ ਜਿਪਸੀ ਸਾੜੀ ਗਈ ਸੀਗੀ ਜਿਹਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ। ਮਤਲਬ ਕਿ ਇਹ ਜ਼ਿਆਦਾ ਹਿੰਸਾ ਹੈ ਕਿ ਜਿੱਥੇ ਵੀ ਕੋਈ ਦੂਸਰੇ ਭਾਈਚਾਰੇ ਦਾ ਟੱਕਰ ਜਾਂਦਾ ਬੰਦਾ, ਉਹਨੂੰ ਜਿਉਂਦੇ ਹੀ ਸਾੜ ਦਿੱਤਾ ਜਾਂਦਾ ਹੈ। ਜਿੱਦਾਂ ਆਪਾਂ ਦੇਖਿਆ ਗੁਜਰਾਤ ਦੇ ਵਿੱਚ ਹੋਇਆ, ਜਾਂ ਦਿੱਲੀ 'ਚ ਹੋਇਆ। ਦਿੱਲੀ 'ਚ ਇੱਕ ਸਾਈਡਡ ਸੀਗਾ, ਗੁਜਰਾਤ ਦੇ ਵਿੱਚ ਵੀ ਫਿਰ ਇੱਕ ਸਾਈਡਡ ਹੀ ਹੋ ਗਿਆ। ਇੱਥੇ ਥੋੜਾ ਜਿਹਾ ਵੱਖਰਾ, ਪਰ ਹਿੰਸਾ ਜਿਹੜੀ ਆ ਉਹ ਉਸੇ ਤਰ੍ਹਾਂ ਦੀ ਆ। ਜਿਹੜੀ ਜਾਨੀ ਆਪਾਂ ਨਿਰਦਾਈਪੁਣਾ ਦੇਖੀਏ ਜਾਂ ਜ਼ੁਲਮ ਦੀ ਕਹਾਣੀ ਆ, ਉਹ ਉਸੇ ਤਰ੍ਹਾਂ ਦੀ ਆ ਕਿ ਕੋਈ ਇਨਸਾਨ ਦੂਜੇ ਇਨਸਾਨ ਤੇ ਤਰਸ ਨਹੀਂ ਕਰ ਰਿਹਾ। ਇਹ ਠੀਕ ਉਸੇ ਤਰ੍ਹਾਂ ਹੀ ਆ ਜਿੱਦਾਂ ਆਪਾਂ ਵੰਡ ਵੇਲੇ ਦੀਆਂ ਕਹਾਣੀਆਂ ਪੜ੍ਹਦੇ ਹਾਂ, ਇੱਕ ਦੂਜੇ ਨੂੰ ਵੱਢਿਆ ਟੁੱਕਿਆ ਜਾ ਰਿਹਾ, ਬੇਪਤ ਕੀਤਾ ਜਾ ਰਿਹਾ, ਬਹੁਤ ਬੁਰਾ ਹਾਲ ਆ। ਤਾਂ ਖੈਰ ਮੈਨੂੰ ਲੱਗਦਾ ਕਿ ਸਥਿਤੀ ਜਿਹੜੀ ਹੈ ਉਹ ਆਊਟ ਆਫ ਕੰਟਰੋਲ ਹੀ ਹੁੰਦੀ ਜਾ ਰਹੀ ਆ, ਕਿਉਂਕਿ ਇੰਨਾ ਜ਼ੋਰ ਲਾਉਣ ਤੋਂ ਬਾਅਦ ਵੀ ਜੇ ਸਥਿਤੀ ਤੁਸੀਂ ਕੰਟਰੋਲ ਨਹੀਂ ਕਰ ਪਾ ਰਹੇ। ਖੁਦ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਤਾਕਤਵਰ ਗ੍ਰਹਿ ਮੰਤਰੀ ਗਿਣਿਆ ਜਾਂਦਾ ਦੁਨੀਆ ਭਰ ਦੇ ਵਿੱਚੋਂ, ਜੋ ਇਸ ਤਰ੍ਹਾਂ ਬੇਵਸ ਜਿਹਾ ਨਜ਼ਰ ਆ ਰਿਹਾ, ਤਾਂ ਫਿਰ ਕਹਾਣੀ ਬਹੁਤ ਖਰਾਬ ਆ, ਬਹੁਤ ਖਰਾਬ ਆ। ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵਧੀਆ ਗੱਲ ਤੇ ਇਹੋ ਆ ਕਿ ਇਹਨਾਂ ਨੂੰ ਟੇਬਲ ਤੇ ਲਿਆ ਕੇ ਜੇ ਨਿਬੇੜਾ ਹੋ ਜਾਵੇ ਤੇ ਮਚ ਬੈਟਰ ਆ। ਪਰ ਬਹੁਤ ਜ਼ਿਆਦਾ ਉੱਥੇ ਪਰਿਵਾਰਾਂ ਦਾ ਉਜਾੜਾ ਹੋ ਗਿਆ, ਬਹੁਤ ਜ਼ਿਆਦਾ।